ਆਸਟ੍ਰੇਲੀਆ ਦੀ ਟੀਮ ਟਾਪ ਦੀ ਟੀਮ ਹੈ, ਸੁਪਰ 8 ਚ ਨਹੀਂ ਆਈ। ਨਹੀਂ ਬਿਲਕੁਲ। ਤੁਹਾਡਾ ਪਾਕਿਸਤਾਨ ਦਾ ਕੌਮੀ ਖੇਲ ਕਿਹੜਾ ਹੈ? ਕਰਪਸ਼ਨ। ਨਹੀਂ, ਖੇਲ ਦੀ ਗੱਲ ਆ ਰਹੀ ਹੈ ਨਾ, ਉਹ ਤਾਂ ਇਹਦੇ ਤੋਂ ਅੱਛਾ ਖੇਲ ਕਿਹੜਾ? ਅਸਲਾਮੁਅਲੈਕਮ, ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਅੱਜ ਅਸੀਂ ਗੱਲ ਕਰਾਂਗੇ ਬੰਗਲਾਦੇਸ਼ ਸੀਰੀਜ਼ ਤੇ, ਜਿਹੜਾ ਪਾਕਿਸਤਾਨ ਔਰ ਬੰਗਲਾਦੇਸ਼ ਦੀ ਸੀਰੀਜ਼ ਹੋ ਰਹੀ ਹੈ, ਤੇ ਇਹਦੇ ਤੇ ਤਬਸਰਾ ਲੈਣੇ ਆ ਨਸੀਮ ਭਾਈ ਕੋਲੋਂ ਕਿ ਕੀ ਬਣਿਆ ਤੇ ਕੀ ਹੋਇਆ। ਜੀ ਅਸਲਾਮੁਅਲੈਕਮ। ਜੀ ਵਾਲੇਕੁਮ अस्सलाम रहमतुल्लाहि व बरकातहू। फखर भाई की हाल जे? ਅਲਹਮਦੁਲਿਲਾ, ਤੁਸੀਂ ਸੁਣਾਓ। अल्हम्दुलिल्लाह रब्बिल आलमीन। ਸਰ ਜੀ ਸੁਣਾਓ, ਕੀ ਕ੍ਰਿਕਟ ਦਾ ਹਾਲ ਹੈ ਬੰਗਲਾਦੇਸ਼ ਵਾਲੀ ਸੀਰੀਜ਼ ਦਾ? ਕੁਝ ਕ੍ਰਿਕਟ ਤੁਹਾਡੀ ਪਾਕਿਸਤਾਨ ਦੀ ਉਸ ਦਿਨ ਵੀ ਤੁਹਾਡਾ ਵਿਲਾਗ ਵੇਖਿਆ ਭਾਈ ਖੁਰਾਂ ਦੇ, ਤੁਹਾਡਾ ਇਹ ਵਰਸ ਤੋਂ ਵਰਸ ਹੁੰਦੀ ਜਾ ਰਹੀ ਹੈ। ਇੱਕ ਤਾਂ ਪਹਿਲਾਂ ਤੁਸੀਂ ਜਿਹੜਾ ਨਾ ਕੋਚ ਆਪਣਾ ਪਾਕਿਸਤਾਨੀ ਰੱਖੋ, ਔਰ ਉਹਦੇ ਵਿੱਚ ਵੀ ਸ਼ੋਏਬ ਅਖਤਰ ਨੂੰ ਰੱਖੋ। ਕਿ ਮੈਂ ਸੁਣਿਆ ਕਿ ਸ਼ੋਏਬ ਅਖਤਰ ਸਾਹਿਬ ਇੱਕ ਜ਼ਮਾਨੇ 'ਚ ਟਾਂਗਾ ਵਾਂਦੇ ਰਹੇ ਨੇ। ਇਹ ਜਿਹੜੇ ਮੁੰਡੇ ਨੇ ਨਾ, ਜਿਹੜੇ ਤੁਹਾਡੇ ਕ੍ਰਿਕਟਰ ਨੇ, ਇਹਨਾਂ ਨੂੰ ਵੀ ਨਾ ਟਾਂਗੇ ਤਰ੍ਹਾਂ ਆਸਾਨ ਸਿੱਧਾ ਕਰਨ। ਇੱਕ ਤਾਂ ਇਹਨਾਂ 'ਚ ਗਰੂਰ ਬਹੁਤ ਹੈ, ਦੂਸਰਾ ਪ੍ਰੈਕਟਿਸ ਨਹੀਂ ਕਰਦੇ, ਤੀਸਰਾ ਇਹ ਸਿਫਾਰਸ਼ੀ ਨੇ, ਚੌਥਾ ਇਹ ਇੱਕ ਦੂਜੇ ਦੇ ਖਿਲਾਫ ਖੇਡਦੇ ਨੇ। ਔਰ ਇਹ ਪਾਕਿਸਤਾਨ ਦੀ ਹਾਕੀ ਦੀ ਤਬਾਹੀ ਦੀ ਵਜ੍ਹਾ ਵੀ ਇਹੀ ਬਣੀ ਸੀ ਬੈਕ ਇਨ ਡੇਜ਼। ਇੱਕ ਉਹ ਖਿਲਾੜੀ ਦਾ ਮੈਂ ਇੰਟਰਵਿਊ ਸੁਣਿਆ ਸੀ, ਬਹੁਤ ਅਰਸੇ ਪਹਿਲੇ ਦੀ ਗੱਲ ਹੈ, ਉਹ ਗਲਬਨ ਕਰਾਚੀ ਦਾ ਸੀ, ਅਤੇ ਉਹ ਕਹਿੰਦਾ ਕਿ ਮੈਨੂੰ ਸਪੈਸ਼ਲ ਇੰਸਟਰਕਸ਼ਨ ਕੀਤੀਆਂ ਗਈਆਂ ਸਨ ਕਿ ਤੁਸੀਂ ਲਾਹੌਰ ਦੇ ਮੁੰਡੇ ਨੂੰ ਅੱਗੇ ਨਹੀਂ ਆਉਣ ਦੇਣਾ, ਜਾਂ ਪੰਜਾਬ ਦਾ ਜਿਹੜਾ ਹੈ ਬਈ ਹਮਾਰੇ ਉਸ ਦੌਰ ਅਤੇ ਅੱਜ ਦੇ ਦੌਰ 'ਚ ਟੀਮ ਆਪਸ 'ਚ ਮੁਖਾਲਫ ਲੜਦੀ ਹੈ ਨਾ, ਖੇਲਦੀ ਹੈ, ਤਾਂ ਤੁਹਾਨੂੰ ਦੂਸਰੀ ਟੀਮ ਨਾਲ ਤਾਂ ਮਸਲਾ ਹੀ ਨਹੀਂ ਹੋਣਾ ਚਾਹੀਦਾ। ਜਿੱਦਾਂ ਸ਼ੋਏਬ ਅਖਤਰ ਸਾਹਿਬ ਕਹਿੰਦੇ ਨੇ ਕਿ ਮੈਂ ਬਾਲਿੰਗ ਕਰਦਾ ਸਾਂ ਤਾਂ ਮੈਂ ਇੱਕ ਹੀ ਖਿਲਾੜੀ ਦੇ ਖਿਲਾਫ ਖੇਡਦਾ ਸਾਂ। ਹੁਣ 11 ਦੂਸਰੀ ਟੀਮ ਦੇ ਨੇ, ਇਹ 10 ਆਪਣੇ ਨੂੰ ਵੀ ਗਿਣਦੇ ਸਨ ਵਿੱਚੋਂ। ਤੁਹਾਡੇ 'ਚ ਏਕਾ ਹੋਣਾ ਚਾਹੀਦਾ, ਪ੍ਰੈਕਟਿਸ ਹੋਵੇ। ਜਿਤਨੇ ਸਾਡੇ ਪਾਕਿਸਤਾਨ ਦੇ ਵਿੱਚ ਟੈਲੈਂਟ ਹੈ ਨਾ, ਦੁਨੀਆ 'ਚ ਘੱਟ ਹੋਣਾ ਜੇ, ਲੇਕਿਨ ਪ੍ਰੋਪਰ ਇਮਾਨਦਾਰੀ ਨਾਲ ਖੇਡਣ ਲਈ ਔਰ ਉਸ ਹਿਸਾਬ ਨਾਲ ਉਹਨਾਂ ਨੂੰ ਪੇ ਵੀ ਕੀਤਾ ਜਾਏ ਇੰਟਰਨੈਸ਼ਨਲ ਸਟੈਂਡਰਡ ਨਾਲ। ਕੰਮ ਵੀ ਇੰਟਰਨੈਸ਼ਨਲ ਸਟੈਂਡਰਡ ਨਾਲ ਕਰਾਓ ਅਤੇ ਪੇਮੈਂਟ ਵੀ ਇੰਟਰਨੈਸ਼ਨਲ ਸਟੈਂਡਰਡ ਨਾਲ ਕਰਾਓ, ਜਿਹਦੇ ਵਿੱਚ ਜੂਆ ਸੱਟਾ ਪ੍ਰੋਬਲਮ ਇਹਨਾਂ ਨੂੰ ਪ੍ਰੋਪਰ ਵਾਚ ਕੀਤਾ ਜਾਏ ਕਿਹੜਾ ਬੰਦਾ, ਕਿਉਂਕਿ ਜਿਹੜਾ ਤੁਹਾਡਾ ਵਿਚਾਰਾ ਖਿਲਾੜੀ ਅੱਛਾ ਪਰਫਾਰਮ ਕਰਨ ਉਹਦੇ 'ਤੇ ਕੋਈ ਐਸਾ ਸਕੈਂਡਲ ਆ ਜਾਂਦਾ, ਉਹਦੇ ਪਾਬੰਦੀ ਲੱਗ ਜਾਂਦੀ ਹੈ ਉਹ ਇਨਵੋਲਵ ਹੁੰਦਾ ਜਾਂ ਨਹੀਂ ਹੁੰਦਾ, ਉਹਨੂੰ ਬਸ ਬਦਨਾਮ ਕਰਤਾ ਜਾਂਦਾ। ਸਰ ਜੀ ਗੱਲ ਹੈ ਨਾ ਜੀ ਸਰ, ਜਿਹੜੀ ਗੱਲ ਹੈ ਪੇ ਦੀ, ਜੀ ਸਾਡੇ ਪਲੇਅਰ ਅਰਬਾਂ ਪਤੀ ਨੇ, ਠੀਕ ਹੈ, ਲੇਕਿਨ ਉਹਨਾਂ ਨੂੰ ਫਿਰ ਇਤਨੀ ਆਏ ਪ੍ਰੈਕਟਿਸ ਵੀ ਕਿੱਥੋਂ ਕਰਾਉਂਦੇ ਨੇ? ਨੇ। ਆਏ ਕਿੱਥੋਂ ਨੇ? ਇਹ ਤੁਸੀਂ ਜਾ ਕੇ ਕੱਢ ਲਓ। ਕੋਈ ਚਾਹ ਵੇਚਦਾ ਸੀ ਤੇ ਕੋਈ ਕਿਸੇ ਤਰੀਕੇ ਤੇ ਕੋਈ ਕਿਸੇ ਤਰੀਕੇ, ਉੱਥੋਂ ਆ ਕੇ ਅਰਬਾਂ ਪਤੀ ਹੋਣਾ, ਪੈਸਾ ਤੇ ਆਇਆ ਨਾ। ਚਲੋ ਜੀ ਅੱਛੀ ਗੱਲ, ਲੇਕਿਨ ਉਹ ਪਰਫਾਰਮ ਵੀ ਤੇ ਕਰਨ ਨਾ। ਇਹ ਹੁਣ ਅੱਗੂ ਤੁਸੀਂ ਦੱਸਣਾ ਕਿ ਉਹ ਕਿਉਂ ਨਹੀਂ ਕਰ ਰਹੇ, ਕਿੱਕਣ ਕਰ ਸਕਦੇ ਨੇ ਹੁਣ। ਛੜਾ ਮੈਂ ਤੁਹਾਨੂੰ ਦੱਸਿਆ ਕਿ ਸਰ ਜੀ ਸ਼ੋਏਬ ਅਖਤਰ ਜਿਹੜਾ ਹੁਣ, ਇਹ ਤੇ ਤੁਸੀਂ ਨਾ ਹੋਣ ਵਾਲੇ ਕੰਮ ਕਰ ਰਹੇ ਹੋ ਨਾ। ਕਿਉਂ ਸ਼ੋਏਬ ਅਖਤਰ ਨੂੰ ਕਿਹੜਾ ਵਿਚਾਰਾ? ਸ਼ੋਏਬ ਅਖਤਰ ਨੂੰ ਰੱਖਣਾ ਮਤਲਬ ਹੈ ਕਿ ਤੁਹਾਡੀ ਪੂਰੀ ਮੈਨੇਜਮੈਂਟ ਚੇਂਜ ਹੋ ਜਾਣੀ। ਉਹ ਤਾਂ ਕਰ ਦੇਣੀ ਉਹਨੇ। ਉਹ ਤਾਂ ਕਹਿੰਦਾ ਮੈਂ ਤਾਂ ਬਦਨਾਮ ਹੀ ਆਪਣੇ ਮੂੰਹ ਦੇ ਨਾਲ ਆ ਕਿ ਮੈਂ ਬਦਤਮੀਜ਼ੀ ਕਰਦਾ। ਉਹਨੇ ਇਹਨਾਂ ਨੂੰ ਮਾਂ ਭੈਣ ਦੀ ਕਰਨੀ ਹੈ ਨਾ ਸਾਰਿਆਂ ਦੀ, ਇਹ ਸਾਰੇ ਤੁਹਾਡੇ ਬੱਚੇ ਠੀਕ ਹੋ ਜਾਣੇ ਨੇ। ਬੱਚੇ ਗਲਤ ਹੈ ਹੀ ਨਹੀਂ, ਦੋ ਚਾਰ ਬੱਚੇ ਗਲਤ ਹੈ ਹੀ ਨਹੀਂ, ਹਾਂ ਗਲਤ ਮੈਨੇਜਮੈਂਟ। ਉਹਨੇ ਸਮਝ ਮੇਰਾ ਕਿ ਘੋੜਾ ਚੜ ਗਿਆ। ਹੁਣ ਤੁਸੀਂ ਦੇਖੋ ਜਿਹੜਾ ਬੰਗਲਾਦੇਸ਼ ਦੇ ਖਿਲਾਫ ਹੋਇਆ, ਸਾਡੇ ਮੋਤਬਰ ਇੱਜ਼ਤ ਮਾਬ ਜਨਾਬ ਤਲਤ ਹੁਸੈਨ ਸਾਹਿਬ ਦਾ ਬੇਟਾ, ਕੀ ਕੀਤਾ ਉਹਨੇ? ਮੈਂ ਨਹੀਂ 4-4 ਸਕੋਰ ਬਣਾਏ ਨੇ ਉਹਨੇ। ਪਹਿਲਾ ਮੈਚ ਤਾਂ ਬਹੁਤ ਬੁਰੀ ਤਰ੍ਹਾਂ ਆ ਰਹੇ ਹੋ, ਤੇ 4-4 ਤੁਸੀਂ ਥੋੜਾ ਬਿਹਤਰ ਜਿੱਤੇ ਹੋ, ਤੀਸਰਾ ਵੀ ਮੈਂ ਦੱਸਣਾ ਨਾ, 4-4 ਸਕੋਰ ਨੇ ਉਹਦੇ, ਤਿੰਨਾਂ ਮੈਚਾਂ 'ਚ ਉਹਦੇ 20 ਸਕੋਰ ਨਹੀਂ ਆਣ ਟੋਟਲ। ਆਇਆ ਕਿੱਥੋਂ ਹੈ? ਸਿਫਾਰਿਸ਼। ਚਲੋ ਜੇ ਉਹ ਪਲੇਅਰ ਹੁੰਦਾ ਕਮ ਅਜ਼ ਕਮ ਤਾਂ ਫਿਰ ਵੀ ਅਫਸੋਸ ਨਹੀਂ ਆਇਆ, ਸਿਫਾਰਿਸ਼ ਨਾ ਆਇਆ, ਉਹ ਪਲੇਅਰ ਹੀ ਨਹੀਂ। ਲੇਕਿਨ ਜੀ ਮੈਂ ਕਿਸੇ ਇੱਕ ਇੰਡੀਵਿਜੂਅਲ ਦੀ ਗੱਲ ਕਰ ਰਿਹਾ, ਮੈਂ ਪੂਰੀ ਤੁਹਾਨੂੰ ਇੱਕ ਮਿਸਾਲ ਦੇ ਰਿਹਾ, ਦੀ ਗੱਲ ਕਰ ਰਿਹਾ। ਮੈਂ ਇੱਕ ਮਿਸਾਲ ਦੇ ਠੀਕ ਹੈ ਨਾ, ਕਿ ਇੱਕ ਸਟਰਕਚਰ ਜਿਹੜਾ ਹੈ ਉਹ ਦਰਮ ਬਰਮ ਹੋਇਆ ਪਿਆ। ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ, ਕਿਉਂਕਿ ਮੈਂ ਤਾਂ ਇਹ ਵੀ ਪਹਿਲਾਂ ਸੁਣਿਆ ਕਿ ਕੋਚ ਜਿਹੜੇ ਬਾਹਰ ਰੱਖਦੇ ਆਸਟ੍ਰੇਲੀਅਨ ਦੀ, ਉਹ ਤਾਂ ਉਹਨਾਂ ਪਲੇਅਰਾਂ ਨੂੰ ਸਮਝ ਨਹੀਂ ਆਉਂਦੀ ਕਹਿੰਦਾ ਕੀ ਪਿਆ। ਮੈਂ ਸੁਣਦਾ ਪਿਆ ਜਿਹੜੀ ਹੁਣ ਤੁਸੀਂ ਮੈਨੂੰ ਕੋਈ ਟੈਕਨੀਕ ਸਮਝਾਉਂਦੇ, ਮੈਂ ਸੁਣ ਰਿਹਾ ਸੀ ਇਮਰਾਨ ਨਜ਼ੀਰ ਦੀ ਕਿ ਪਤਾ ਨਹੀਂ ਕਿਹੜੇ ਪਲੇਅਰ ਦੀ, ਤੇ ਵਸੀਮ ਅਕਰਮ ਕਹਿੰਦਾ ਮੈਂ ਨਾ ਉਹਦੇ ਨਾਲੋਂ ਲੱਗਿਆ ਸੀ ਕੋਚ ਗੱਲਾਂ ਕਰਨ,
ਤੇ ਕਹਿੰਦਾ ਮੈਂ ਰਨਿੰਗ ਕਰ ਰਿਹਾ ਸੀ ਬਾਹਰ। ਕਹਿੰਦਾ ਜਦੋਂ ਕੋਚ ਪਰਾਂ ਹੋਇਆ ਤਾਂ ਮੈਂ ਉਹਨੂੰ ਬੁਲਾਇਆ ਉਰਾ। ਕਹਿੰਦਾ ਉਹ ਆਇਆ, ਕਹਿੰਦਾ ਮੈਂ ਉਹਨੂੰ ਆਖਿਆ ਕੀ ਕਹਿ ਰਿਹਾ ਸੀ? ਕਹਿੰਦਾ ਭਾਜੀ ਪਤਾ ਨਹੀਂ। ਹਾਂ ਤੇ ਕਹਿੰਦਾ ਓਕੇ ਓਕੇ ਤਾਂ ਕਰੀ ਜਾ ਰਿਹਾ। ਕਹਿੰਦਾ ਜੇ ਨਾ ਕਰਦਾ ਉਹਨੇ ਹੋਰ ਬੋਲਣਾ। ਇਹੀ ਤਾਂ ਪ੍ਰੋਬਲਮ ਹੈ ਨਾ। ਤੁਸੀਂ ਵੇਖੋ ਸਾਡੇ ਕਿਹੜਾ ਘੱਟ ਟੈਲੈਂਟਡ ਨੇ। ਵਸੀਮ ਅਕਰਮ ਇਜ਼ ਦ ਬੈਸਟ ਬਾਲਰ, ਵਕਾਰ ਯੂਨਸ, ਉਸ ਤੋਂ ਬਾਅਦ ਇਹ ਸ਼ੋਏਬ ਅਖਤਰ ਹੋ ਗਿਆ, ਜਿਤਨੇ ਵੀ ਹੈ ਨੇ ਇਹਨਾਂ ਨੂੰ ਯੂਜ਼ ਕਰੋ ਯਾਰ, ਜਿਹੜੇ ਆਲਰੇਡੀ ਖੇਡ ਕੇ ਜਾ ਚੁੱਕੇ ਨੇ। ਜੀ ਯੂਜ਼ ਆਫ ਕਰ ਰਹੇ ਨੇ ਤੁਹਾਡੇ ਸ਼ਾਹਿਦ ਅਫਰੀਦੀ ਸਾਹਿਬ ਨੂੰ, ਇੰਜ਼ਮਾਮ ਉਲ ਹਕ ਸਾਹਿਬ ਨੂੰ, ਸਕਲੈਨ ਮੁਸ਼ਤਾਕ ਨੂੰ, ਜਿਹੜੇ ਪਾਲਿਸ਼ ਚੰਗੀ ਕਰਦੇ ਨੇ ਉਹ ਸਾਰੇ ਆ ਰਹੇ। ਇਹ ਦੇਖੋ ਹੁਣ ਦੋ ਚੀਜ਼ਾਂ ਇਕੱਠੀਆਂ ਨਹੀਂ ਨਾ ਹੋ ਸਕਦੀਆਂ। ਜਾਂ ਤੁਸੀਂ ਪਾਲਿਸ਼ ਕਰਵਾ ਲਓ ਤੇ ਜਾਂ ਤੁਸੀਂ ਸ਼ੋਏਬ ਅਖਤਰ ਨੂੰ ਲੈ ਆਵੋ। ਜਾਂ ਮਤਲਬ ਹੋਰ ਤੁਹਾਡੇ ਦੇ ਕੋਈ ਅੱਛਾ ਹੁਣ- player ਹੈ, ਮੇਰੇ ਖਿਆਲ 'ਚ ਸ਼ੋਏਬ ਅਖਤਰ ਹੁਣ right ਜਿੱਥੇ choice ਨਸਲੀ at the right ਗੁੱਜਰ time. ਜਿੱਥੇ ਨਸਲੀ ਗੁੱਜਰ ਹੋਏਗਾ ਉਹ ਤੇ ਫਿਰ ਆਪਣਾ ਆਪ ਦੱਸੇਗਾ। ਹੀ ਇਜ਼ ਦ ਬੈਸਟ ਪਲੇਅਰ। ਉਹਨੇ ਸਿੱਧੇ ਕਰ ਦੇਣਾ ਸਾਰੇ। ਹੋਰ ਕੁਝ ਹੋਵੇ ਟੀਮ ਡਿਸਪਲਿਨ 'ਚ ਆ ਜਾਣੀ ਤੁਹਾਡੀ, ਇੱਕ ਯੂਨਿਟੀ ਕਰਾ ਦੇਣੀ, ਜਿਹੜਾ ਨਹੀਂ ਉਹਨੂੰ ਬਾਹਰ ਕੱਢ ਦੇਗਾ। ਉਹਨੇ ਪੈਸੇ ਤੇ ਖਾਣੇ ਕੋਈ ਨਹੀਂ, ਐਗਜ਼ੈਕਟਲੀ, ਮਾਰ ਖਾ ਕੇ ਆਏ ਆ ਉਹ। ਬਿਲਕੁਲ ਤੇ ਉਹਨੇ ਤੇ ਜਿਕਣ ਕ੍ਰਿਕਟ ਖੇਡੀ ਏ, ਸਹੀ ਗੱਲ ਹੈ। ਹਰ ਬੰਦੇ ਨੂੰ ਪਤਾ। ਉਹ ਇਸੇ ਦੁਨੀਆ ਤਰ੍ਹਾਂ ਹੀ ਉਹਨੇ ਖੌਫਦੀ ਸੀ ਉਹਦੇ ਕੋਲੋਂ। ਪਲੇਅਰ ਹੁਣ ਜਿਹੜੇ ਰਿਟਾਇਰਡ ਹੋ ਚੁੱਕੇ ਨੇ, ਉਹਨਾਂ ਖੇਡਦੇ ਕਹਿੰਦੇ ਸਾਡੀ ਲੱਤਾਂ ਕੰਬਦੀਆਂ ਸੀ। ਅਸੀਂ ਬੜੇ ਕਰਦੇ ਬੜੇ ਰਹੇ। ਵੱਡੇ ਪਲੇਅਰ, ਬੜੇ Yes, ਬੜੇ ਵੱਡੇ ਨਾਂ ਜਿਹੜੇ ਨੇ ਜਿਹਨਾਂ ਦਾ ਅਟੈਕ ਸੀ, ਜਿਹਨਾਂ ਉਹ ਮੰਨਦੇ ਨੇ ਇਸ ਗੱਲ। ਜਿਹਨਾਂ ਕੋਲੋਂ ਬਾਹਰ ਡਰਦੇ ਸਨ, ਉਹ ਕਹਿੰਦੇ ਸੀ ਇਹਦੇ ਕੋਲ ਡਰਦੇ, ਸਾਡੀ ਲੱਤਾਂ ਕੰਮ ਨਹੀਂ ਹੁੰਦੀਆਂ ਸਨ। Yeah. ਸ਼ੋਏਬ ਅਖਤਰ ਜਦੋਂ ਤੂੰ ਗੁੱਸੇ ਨਾਲ ਨੱਸਦਾ ਆਉਂਦਾ ਸੀ। ਯੂ ਨੀਡ ਪੀਪਲ ਲਾਈਕ ਦੈਟ। ਖੈਰ ਕੋਈ ਹੋਰ ਲੱਭ ਲਓ ਜਿਹੜਾ ਵੀ ਹੈ, ਤੇ ਟੀਮ ਨੂੰ ਇੱਕ ਯੂਨਿਟੀ ਕਰੋ। ਤੁਸੀਂ ਕਹੋ ਤੁਸੀਂ ਪਾਕਿਸਤਾਨ ਦੀ ਤਰਫ ਖੇਡ, ਤੁਸੀਂ ਪਾਕਿਸਤਾਨੀ ਹੋ, ਇਹ ਛੱਡੋ ਕਿ ਇਹ ਪੰਜਾਬ ਦਾ, ਇਹ ਸਿੰਧ ਦਾ, ਬਲੋਚਿਸਤਾਨ ਦਾ, ਇੱਧਰ ਦਾ, ਇਹ ਖੈਬਰ ਪਖਤੂਨਖਵਾ ਨਹੀਂ ਦੇ। ਤੇ ਸਿੰਧ ਕਿੱਥੇ ਪੈਂਦਾ? ਇਰਾਕ 'ਚ? ਮੈਂ ਇਹ ਗਿਣਿਆ ਨਾ। ਨਹੀਂ ਮੈਂ ਗੱਲ ਕਰ ਰਿਹਾ ਨਾ, ਨਹੀਂ ਤੁਸੀਂ ਪਾਕਿਸਤਾਨੀ ਟੀਮ ਬਣ ਕੇ ਖੇਡੋ ਨਾ। ਤੁਸੀਂ ਜਿਹੜਾ ਹੁਣ KPU ਜਿਹੜਾ ਉਹ ਅਫਗਾਨਿਸਤਾਨ 'ਚ ਤੇ ਨਹੀਂ, ਪਾਕਿਸਤਾਨ ਦੇ ਸੀ ਸਾਰੇ, ਇੱਕ ਬਣੋ ਨਾ, ਇੱਕ ਯੂਨਿਟੀ। ਪੰਜਾਬ ਜਿਹੜਾ ਉਹ ਇੰਡੀਆ ਦਾ ਤੇ ਨਹੀਂ। ਕਈ ਤੇ ਮੈਂ ਸੁਣਿਆ ਕਿ ਤੁਹਾਡੇ ਹੁਣ ਵੀ ਜਿਹੜੇ ਪਾਕਿਸਤਾਨੀ ਹੋ ਕੇ ਆਪਸ ਖੇਡੋ। ਵਿੱਚ ਗੱਲ ਕਲਾਮ ਵੀ ਨਹੀਂ ਕਰਦੇ, ਸਲਾਮ ਦਾ ਵੀ ਨਹੀਂ ਕਰਦੇ। ਉਹਨਾਂ ਨੇ ਕੀ ਆਪਸ ਵਿੱਚ ਪਰਫਾਰਮ ਕਰਨਾ, ਕੀ ਖੇਡਣਾ ਹੈ? ਔਰ ਇਤਨਾ ਪੈਸਾ ਜ਼ਾਇਆ ਹੁੰਦਾ, ਇਤਨਾ ਲਾਇਆ ਜਾਂਦਾ, ਔਰ ਆਵਾਮ ਇਹਨਾਂ ਦੇ ਪਿੱਛੇ ਮਤਲਬ ਪਾਗਲ ਹੋਈ ਮਰਦੀ ਹੈ। ਪਾਗਲ ਹੈ। ਮਰਦੀ ਹੈ ਕਿ ਵੀ ਸਾਡਾ ਪਲੇਅਰ ਹੈ ਉਹ, ਤੇ ਆਵਾਮ ਡਿਸਅਪੋਇੰਟ ਹੁੰਦੀ ਹੈ। ਮੈਂ ਤਾਂ ਕਾਫੀ ਅਰਸਾ ਹੋ ਗਿਆ ਮੈਚ ਵੇਖਣਾ ਹੀ ਛੱਡ ਦੇਣਾ। ਮੈਂ ਤਾਂ ਮੈਚ ਸ਼ੁਰੂ ਹੋਣ ਤੋਂ ਪਹਿਲੇ ਪ੍ਰੈਡਿਕਟ ਕਰਨਾ ਕਿਹੜੀ ਟੀਮ ਕਿਸ ਤਰ੍ਹਾਂ ਜਾਏਗੀ, ਕੀ ਹੋਏਗਾ। ਵੇਖੇ ਵੀ ਕਦੇ ਨਹੀਂ ਹੈ। ਅੱਲਾ ਦਾ ਕਰਮ ਹੁੰਦਾ ਵੀ ਉਸ ਤਰ੍ਹਾਂ ਹੀ ਹੈ, ਠੀਕ ਹੈ ਨਾ। ਤੇ ਕਈ ਦਫਾ ਬਾਹਰੋਂ ਵੀ ਪ੍ਰੈਸ਼ਰ ਹੁੰਦਾ, ਯਾਨੀ ਕਿ ਆਪਣੇ ਟੀਮ ਮੈਨੇਜਮੈਂਟ ਦਾ ਜਾਂ ਅੱਗੂ ਪਿੱਛੋਂ, ਕਿਉਂਕਿ ਕਈ ਦਫਾ ਤੁਸੀਂ ਜਿੱਤੇ ਮੈਚ ਇਸ ਤਰ੍ਹਾਂ ਹੀ ਹਾਰ ਜਾਂਦੇ ਹੋ ਜਾ ਕੇ। ਉਹ ਔਰ ਉਹ ਜੇ ਦੇਖੋ ਇੱਕ ਛੋਟੀ ਜਿਹੀ ਗੱਲ ਮੈਂ ਕਿਸ ਤਰ੍ਹਾਂ ਕਹਿ ਰਿਹਾ ਕਿ ਜੇ ਪਲੇਅਰਸ ਦੀ ਰੋਂਗ ਹੋਵੇ ਨਾ, ਦੈਨ ਸਮਬਡੀ ਮਸਟ ਗੈਟ ਚੇਂਜ। ਉਹੀ ਟੀਮ ਕੈਰੀ ਔਨ ਕਰਦੀ ਹੈ। ਤਾਂ ਮਤਲਬ ਹੈ ਕਿ ਪਿੱਛੋਂ ਵੀ ਐਸ਼ੀ ਵਾਰ ਸੀ। ਜਿਹੜਾ ਮੈਚ ਹੋਣੇ ਦੂਸਰਾ ਆ ਰਿਹਾ ਨਾ, ਝਲਕੀਆਂ ਵੇਖੀ ਦੀਆਂ ਨੇ। ਜਿਹੜਾ ਸੈਕਿੰਡ ਤੀਸਰਾ ਮੈਚ ਜਿਹੜਾ ਆ ਰਿਹਾ ਨੇ, ਜੀ ਬੰਗਲਾਦੇਸ਼ ਤੋਂ, ਬੰਗਲਾਦੇਸ਼ ਕੋਲੋਂ, ਉਹਦੇ ਵਿੱਚ ਚਲੋ ਕਮ ਅਜ਼ ਕਮ ਅਸੀਂ ਇਹ ਕਹਿ ਸਕਦੇ ਹਾਂ ਕਿ ਮੈਚ ਖੇਡੇ ਨੇ ਜੀ। ਉਹ ਵੀ ਤੁਹਾਡਾ ਇੱਕ ਕੈਪਟਨ ਚੱਲਿਆ, ਬਾਕੀ ਸਾਰੇ ਹੀ ਨਰਵਸ ਸੀ। ਪਤਾ ਨਹੀਂ ਇਹਨਾਂ ਨੂੰ ਮੈਨੇਜਮੈਂਟ ਪਿੱਛੋਂ ਕਹਿੰਦੀ ਹੋਇਆ ਮੈਚ ਹਰਨਾ ਦੇ, ਜਾਂ ਐਸ ਪਲੇਅਰ ਨੇ ਪਰਫਾਰਮੈਂਸ ਨਹੀਂ ਕਰਨੀ, ਹੋਰ ਤੇ ਕੋਈ ਗੱਲ ਨਹੀਂ। ਹਾਲਾਂਕਿ ਐਡਾ ਕੰਮ ਵੀ ਕੋਈ ਨਹੀਂ ਆਇਆ। ਉਹ ਅੰਨੇ ਬੰਦੇ ਨੂੰ ਦਿਸਦਾ ਪਿਆ ਕਿ ਇੱਥੇ ਜਾ ਕੇ ਸ਼ਾਟਾਂ ਮਾਰਨੀਆਂ ਨਹੀਂ, ਜਾਂ ਥੋੜਾ ਜਿਹਾ ਰੋਕ ਲਈਏ ਜਾਂ ਕੀ ਕਰੀਏ। ਇੱਕ ਮੈਚ ਚੱਲਦੇ ਨੇ, 3 ਮੈਚ ਨਹੀਂ ਚੱਲਦੇ। ਪਲੱਸ ਉਹ ਦੇਖੋ ਹੋਰ ਚੀਜ਼ ਹੈ ਨਾ, ਮੈਜੋਰਟੀ ਇਹਨਾਂ ਨੂੰ ਟੀਮ ਜਿਹੜੀ ਨਾ ਤਿੰਨਾਂ ਦੀ ਫਾਰਮੈਟ ਦੀ ਕੰਪਲੀਟ ਡਿਫਰੈਂਟ ਹੋਣੀ ਚਾਹੀਦੀ ਹੈ। ਜਿਹੜਾ T20 ਸਿਰਫ T20 ਖੇਡੇ, ਜਿਹੜਾ ਵਨਡੇ ਦਾ ਸਿਰਫ ਵਨਡੇ ਖੇਡੇ, ਜਿਹੜਾ ਟੈਸਟ ਸਿਰਫ ਟੈਸਟ ਖੇਡੇ। ਨਹੀਂ, ਮੈਂ ਇਸ ਚੀਜ਼ ਨੂੰ ਐਗਰੀ ਨਹੀਂ ਕਰਦਾ। ਲੇਕਿਨ ਤੁਸੀਂ ਜੇ ਜਿੱਤਣਾ ਚਾਹੁੰਦੇ ਮੈਚ, ਉਹਦੀ ਵਜ੍ਹਾ ਹੈ ਕਿ ਤੁਹਾਨੂੰ ਪਲੇਅਰ ਚਾਹੀਦੇ ਨੇ ਅੱਛੇ, ਤੇ ਪਾਕਿਸਤਾਨ 'ਚ ਘੱਟ ਪਲੇਅਰ ਨੇ। ਜਿਹੜਾ ਕਿ ਟੈਲੈਂਟ ਮੇਰਾ ਖਿਆਲ ਹੈ ਇਸ ਟਾਈਮ ਘੱਟ ਨਹੀਂ, ਕਿਸੇ ਪੂਰੀ ਦੁਨੀਆ ਤੇ ਕਿਸੇ ਨਾਲ ਵੀ ਸਾਡੇ ਕੋਲ ਘੱਟ ਟੈਲੈਂਟ ਨਹੀਂ ਹੈ, ਬਹੁਤ ਜ਼ਿਆਦਾ ਹੈ। ਸਾਡੇ ਕੋਲ ਮਾਰ ਕਿੱਥੇ ਪੈਂਦੀ ਹੈ ਰਾਈਟ ਕਿ ਕੋਚ, ਰਾਈਟ ਕੋਚ। ਨਹੀਂ ਸਾਡੇ ਜਿਹੜੇ ਪਲੇਅਰ ਨੇ ਨਾ ਜੀ, ਉਹਨਾਂ ਦਾ ਜੋ ਮੈਂ ਹਿਸਾਬ ਲਾਇਆ, ਉਹਨਾਂ 'ਚ ਕਾਨਫੀਡੈਂਸ ਨਹੀਂ। ਔਰ ਇਹਦੀ ਵਜ੍ਹਾ ਇੱਕ ਹੋਰ ਹੈ ਨਾ, ਉਹਦੀ ਵਜ੍ਹਾ ਸਭ ਤੋਂ ਵੱਡੀ ਕਮੀ ਜਿਹੜੀ ਉਹਨਾਂ ਨੂੰ ਕਾਨਫੀਡੈਂਸ ਸੀ। ਉਹਦੀ ਵਜ੍ਹਾ ਪੁੱਛੋ ਕਿਉਂ ਕਾਨਫੀਡੈਂਸ ਨਹੀਂ ਹੈ? ਜੀ ਤੁਸੀਂ ਪਾਕਿਸਤਾਨ ਆਉਂਦੇ ਜਾਂਦੇ ਰਹਿੰਦੇ ਹੋ, ਜੀ, ਵੇਖਦੇ ਰਹਿੰਦੇ ਹੋ ਕਿ ਉੱਥੇ ਹਰ ਇੱਕ ਚੀਜ਼ ਨੂੰ ਤੁਸੀਂ ਬੱਚੇ ਨੂੰ ਬਚਪਨ ਦੀ ਰੋਕਦੇ, ਇਹ ਨਾ ਕਰੀ, ਇੰਝ ਨਾ ਕਰੀ, ਉਂਝ ਨਾ ਕਰੀ, ਇਸ ਤਰ੍ਹਾਂ ਨਾ ਕਰੀ। ਉਹ ਵਿਚਾਰਿਆਂ ਨੂੰ ਦੀ ਸਾਥ ਲੈਣ ਨਹੀਂ ਦਿੰਦੇ ਹੋ। ਸਰ ਜੀ ਮੈਂ ਤੁਹਾਨੂੰ ਉਹਦਾ ਹਾਲ ਦੱਸਣਾ। ਨਹੀਂ ਮਤਲਬ ਇਹ ਹੈ ਕਿ ਨਹੀਂ ਹੈ? ਬਿਲਕੁਲ ਹੈ। ਤੁਸੀਂ ਬੱਚੇ ਨੂੰ ਮਾਂ ਪਿਓ ਜਿਸ ਕਦੇ ਵੀ ਉਹਨੂੰ ਪਹਿਲੇ ਜ਼ਿੰਦਗੀ ਦੇ ਇੱਕ ਸਬਕ ਪੜ੍ਹਾ ਦਿਓ,
फिर जो है देखते हो गलत किया उसको तो ना टोको, बाद च फिर उन्होंने कहो कि बेटा आप ये कर रहे थे, अगर आप इस तरह करते तो ये आपके लिए बेहतर था। ਤੁਸੀਂ ਤੇ ਭਾਜੀ ਦੇਖੋ ਬੰਦਾ ਪਾਣੀ ਪੀਣ ਲੱਗੇ ਤੁਹਾਨੂੰ ਕਹਿੰਦਾ ਨਾ ਇੰਜ ਨਾ ਕਰੀ ਉਹੀ ਨਾ ਕਰੀ, ਦੇਖੋ ਇਤਨੀ ਮੇਰੀ ਨੋ ਗੱਲ ਨੋ ਹੈ ਨਾ, ਉਹ ਮੇਰੀ ਗੱਲ ਮੈਚ ਸੁਣ, ਜਾ ਕਨਫਿਊਜ਼ ਜਾਂਦੇ ਨੇ। ਜਦੋਂ ਤੁਸੀਂ ਪਿੱਚ ਤੇ ਟੁਰ ਗਏ ਹੋ, ਜੀ ਬੱਲਾ ਤੁਹਾਡੇ ਕੋਲ ਹੈ, ਬਿਲਕੁਲ ਖੇਡਣਾ ਤੁਸੀਂ ਹੈ। ਬਿਲਕੁਲ ਇੱਕ ਪਲੇਅਰ ਹੈ, ਉਹਨੇ ਅੱਗੇ 3 ਮੈਚ ਖੇਡੇ ਨੇ ਤੇ ਉਹਨੇ ਕੋਈ ਵੀ ਨਹੀਂ ਕੀਤਾ। ਕਿਉਂ? ਕਿ ਉਹਨੂੰ ਪਿੱਛੋਂ ਆਇਆ ਕਿ ਤੂੰ ਇਸ ਤਰ੍ਹਾਂ ਖੇਡਣਾ। ਉਹਨੂੰ ਇਹ ਤਾਂ ਪਤਾ ਕਿ ਮੈਂ ਅੱਗੇ ਹੀ ਕੋਈ ਨਹੀਂ ਕਰ ਰਿਹਾ। ਕਮ ਅਜ਼ ਕਮ ਅਗਰ ਉਹਦਾ ਇੱਕ ਕੌਨਫੀਡੈਂਸ ਹੋਏ ਤਾਂ ਉਹ ਆਪਣੀ ਮਰਜ਼ੀ ਨਾਲ ਇੱਕ ਮੈਚ ਖੇਡੇ ਤਾਂ ਸਹੀ ਨਾ। ਨਹੀਂ ਵਿੱਚ ਲੁਕਮੇ ਨਾ ਦਿਓ। ਦੇਖੋ ਲੁਕਮੇ ਨਾ ਲਓ। ਦੇयर इज अ थिंग ਕਿ ਤੁਸੀਂ ਲੁਕਮੇ ਲੈਣਾ ਕੋਈ ਲਾਜ਼ਮੀ ਹੈ? ਤੁਸੀਂ ਜੇ ਮੈਂ ਜਿਹੜੇ ਜ਼ਿੰਦਗੀ ਸਿਰਫ ਪ੍ਰੋਬਲਮ ਕੀ ਕੌਨਫੀਡੈਂਸ ਹੀ ਨਹੀਂ। ਮੈਂ ਜ਼ਿੰਦਗੀ ਜਿਹੜਾ ਅਮਲ ਕਰਦਾ ਹਾਂ ਨਾ, ਔਰ ਮੈਂ ਆਪਣੇ ਬੱਚਿਆਂ ਦੇ ਵੀ ਫਾਲੋ ਕਰਦਾ ਹਾਂ, ਤੁਸੀਂ ਉਹਨਾਂ ਨੂੰ ਪਹਿਲੋਂ ਇੱਕ ਟਾਈਮ ਹੁੰਦਾ ਪੜ੍ਹਾਉਣ ਦਾ, ਇੱਕ ਹੁੰਦਾ ਇਮਤਿਹਾਨ ਦਾ। ਤੁਸੀਂ ਇਮਤਿਹਾਨ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰ ਦੋਗੇ ਤਾਂ ਸਭ ਕੁਝ ਭੁੱਲ ਜਾਏਗਾ। ਠੀਕ ਹੈ ਨਾ? ਪਰ ਮੈਂ ਉਹੀ ਗੱਲ ਕਰ ਰਿਹਾ ਨਾ, ਪਲੇਅਰ ਨੂੰ ਚਾਹੀਦਾ ਕਿ ਉਹ ਨਾ ਪੜ੍ਹੇ, ਉਹ ਆਪਣੀ ਮਰਜ਼ੀ ਨਾਲ ਖੇਡੇ। ਬਿਲਕੁਲ। ਔਰ ਉਹਨੂੰ ਇਸ ਤਰ੍ਹਾਂ ਨੌਲੇਜ ਤਾਂ ਪਹਿਲੋਂ ਹੋਵੇ ਨਾ ਕਿ ਮੈਂ ਕਿਹੜੀ ਬਾਲਰ ਨੂੰ ਕਿਸ ਤਰ੍ਹਾਂ ਖੇਡਣਾ, ਕੀ ਕਰਨਾ ਹੈ। ਜ਼ਿਆਦਾ ਕੁਝ ਜਿਹੜੇ ਬਾਹਰੋਂ ਆ ਕੇ ਕਹਿ ਰਹੇ ਤੁਸੀਂ ਪਹਿਲਾਂ ਹੀ ਘਬਰਾਏ ਪਏ, ਹੁਣ ਤੁਹਾਨੂੰ ਮੈਂ ਕਹਿੰਦਾ ਗੱਲ ਮੈਂ ਕਰੀਆਂ ਨਾ, ਤੁਹਾਨੂੰ ਮੈਂ 400 ਮੈਂ ਟੋਕਾਂ, ਤੁਸੀਂ ਚੁੱਪ ਕਰਕੇ ਭੁੱਲ ਜਾਓਗੇ ਮੈਂ ਕਹਿਣਾ ਕੀ ਹੈ। ਨਹੀਂ, ਅਗਰ ਫਿਰ ਇਸ ਤਰ੍ਹਾਂ ਦਾ ਬੱਚਾ ਆ ਕੇ ਖੇਡ ਰਿਹਾ ਤਾਂ ਉਹਨੂੰ ਤਾਂ ਖਿਲਾਉਣਾ ਚਾਹੀਦਾ ਹੀ ਨਹੀਂ। ਬਿਲਕੁਲ। ਸਾਡੇ ਪਲੇਅਰ ਤੁਸੀਂ ਐਵਰੇਜ ਵੇਖੋ ਤੇ ਉਹਨਾਂ ਨੂੰ 4 ਸਾਲ ਬਾਅਦ ਕੌਨਫੀਡੈਂਸ ਆਉਂਦਾ। ਜਦੋਂ ਕੌਨਫੀਡੈਂਸ ਆਉਂਦਾ ਉਦੋਂ ਟੀਮ ਚੋਂ ਕੱਢ ਛੱਡਦੇ ਨੇ। ਬਿਲਕੁਲ। ਜਦੋਂ ਉਹਨੂੰ ਸਮਝ ਆਉਂਦੀ ਏ ਤਾਂ ਉਹਨੂੰ ਟੀਮ ਚੋਂ ਕੱਢ ਛੱਡਦੇ ਨੇ। ਸਰ ਉਹਦੀ ਵਜ੍ਹਾ ਹੈ ਕਿ ਤੁਸੀਂ ਦੇਖੋ ਕੋਈ ਵੀ ਚੀਜ਼ ਕਾਮਯਾਬ ਹੋਣਾ ਸੀ ਜਿਤਨਾ ਸੀ ਤੁਹਾਡੀ ਬੁਨਿਆਦ ਸਟਰੋਂਗ ਨਹੀਂ, ਤੁਹਾਡੇ ਜਿਹੜੇ ਨਾ ਕਰਤੇ ਧਰਤੇ ਨੇ ਨਾ, ਉਹ ਜਿਹੜੇ ਚੇਂਜ ਹੁੰਦੇ ਉਹਨੇ ਕਹਿਣਾ ਜੀ ਪੁਰਾਣੇ ਸਾਰਿਆਂ ਨੂੰ ਮੈਂ ਚੇਂਜ ਕਰਾਂ, ਮੈਂ ਆਪਣੇ ਲੈ ਕੇ ਆਵਾਂ। ਭਲਾ ਨਾ ਮੈਂ ਕੀ ਕੋਈ ਪਰਸਨਲ ਇਸ਼ੂ ਹੁੰਦਾ ਜਾਂ ਕੋਈ ਪੈਸੇ ਲੱਭਦੇ ਨਵਾਂ ਪਲੇਅਰ ਪਾਉਣ ਵਾਸਤੇ ਤੇ ਕੋਲ ਲੈਂਦੇ ਨੇ। ਮਿਸਬਾ ਖੇਡ ਕੇ ਗਿਆ ਜੀ, ਰਿਟਾਇਰਡ ਹੋ ਗਿਆ, ਬੰਦੇ ਉਹਨੂੰ ਕਹਿੰਦੇ ਰਹੇ ਨੇ ਟੁਕ ਟੁਕ, ਲੇਕਿਨ ਉਹ ਮੈਚ ਵਿਨਰ ਸੀ, ਉਹ ਕੰਮ ਚਲਾਉਂਦਾ ਸੀ ਨਾ। ਉਹ ਪਲੇਅਰ ਆਇਆ ਜੀ, ਉਹਦੇ ਵਿੱਚ ਕੌਨਫੀਡੈਂਸ ਆਇਆ। ਬਿਲਕੁਲ ਠੀਕ ਹੈ। ਉਹ ਕਿੰਨੀ ਉਮਰ 'ਚ ਆਇਆ? ਮੈਚੁਰ ਹੀ ਕਾਫੀ ਹੋ ਗਿਆ, 30 35 ਸਾਲ ਦਾ ਸੀ ਜਦੋਂ ਉਹ ਕ੍ਰਿਕਟ 'ਚ ਆਇਆ। ਮੌਕਾ ਨੂੰ ਤਾਂ ਮਿਲਿਆ, ਕ੍ਰਿਕਟ ਤੋਂ ਪਹਿਲਾਂ ਹੀ ਖੇਡ ਰਿਹਾ ਨਾ, ਮਤਲਬ ਇੰਟਰਨੈਸ਼ਨਲ ਟੀਮ 'ਚ। ਅੱਛਾ, 34-35 ਸਾਲ ਦੀ ਉਮਰ 'ਚ ਆਇਆ, ਉਹ ਫੁੱਲ ਕੌਨਫੀਡੈਂਸ ਸੀ ਉਹਦੇ ਵਿੱਚ। ਬਿਲਕੁਲ। ਉਹ ਆ ਕੇ 10-12 ਸਾਲ ਜਿਹੜਾ ਖੇਡਿਆ, ਬੁੱਢਾ ਹੋ ਗਿਆ, ਉਹ ਜਾ ਕੇ ਫਿਰ ਬਹਿ ਰਿਹਾ। ਬਿਲਕੁਲ। ਹੁਣ ਸਾਡੇ ਮੁੰਡੇ ਆਉਂਦੇ ਨੇ 18 ਸਾਲ ਦਾ ਆਇਆ ਤਾਂ 19 ਸਾਲ ਦਾ ਕੋਈ ਪਤਾ ਹੀ ਨਹੀਂ ਹੁੰਦਾ ਕਿੱਧਰ ਗਿਆ। ਬਿਲਕੁਲ ਗਾਇਬ ਹੋ ਜਾਂਦਾ। ਵਜ੍ਹਾ ਕੀ? ਕੌਨਫੀਡੈਂਸ ਨਹੀਂ, ਪਤਾ ਹੀ ਨਹੀਂ। ਔਰ ਕੁਝ ਚੀਜ਼ਾਂ ਤੁਹਾਨੂੰ ਜਿਹੜੀਆਂ ਨਾ ਫਖਰ ਭਾਈ ਕੰਮ ਕਰਨ ਨਾਲ ਤਜਰਬੇ ਨਾਲ ਹਾਸਲ ਹੁੰਦੀਆਂ ਨੇ, ਟਾਈਮ ਨਾਲ ਹੁੰਦੀਆਂ ਨੇ। ਤੁਸੀਂ ਮੈਨੂੰ ਕੋਈ 20 ਗੱਲਾਂ ਵੀ ਇੱਥੇ ਕਹਿ ਦਿਓ ਨਾ, ਜੇ ਮੈਨੂੰ ਸਮਝ ਨਹੀਂ ਆ ਰਹੀ ਤੇ ਮੈਂ ਇੱਕ ਵੀ ਨਹੀਂ ਕਰ ਸਕਾਂਗਾ। ਤਜਰਬਾ ਠੀਕ ਹੈ, ਬਿਲਕੁਲ, ਲੇਕਿਨ ਤੁਹਾਡੇ 'ਚ ਕਮ ਅਜ਼ ਕਮ ਕੌਨਫੀਡੈਂਸ ਹੋਣਾ ਚਾਹੀਦਾ। ਬਿਲਕੁਲ, ਇਹ ਤਾਂ ਮਸਟ ਫਸਟ ਥਿੰਗ। ਕੌਨਫੀਡੈਂਸ ਨਹੀਂ ਹੈ ਪਾਕਿਸਤਾਨੀ ਟੀਮ ਦੇ ਵਿੱਚ। ਉਹ ਡਰੇ ਹੀ ਰਹਿੰਦੇ ਨੇ ਹਰ ਵੇਲੇ। ਉਹ ਇਸ ਤੋਂ ਵੀ ਡਰਦੇ ਨੇ ਕਿ ਜੇ ਅਸੀਂ ਇਹ ਨਾ ਕੀਤਾ ਸਾਨੂੰ ਅਧਰੂ ਕੱਢ ਦੇਣਗੇ। ਉਹ ਸਰ ਜੀ ਜਿਹੜਾ ਸਿਫਾਰਸ਼ੀ ਆਏ ਆ ਉਹਨੂੰ ਕਿਹਨੇ ਕਰਨਾ ਜੇ? ਤੇ ਕੋਈ ਹੋਰ ਸਿਫਾਰਸ਼ੀ ਆ ਜਾਂਦਾ, ਕੁਝ ਹੋਰ ਹੋ ਜਾਂਦਾ, ਆਪਣੀ ਪਰਫਾਰਮੈਂਸ ਦੇਖਣੀ ਚਾਹੀਦੀ ਹੈ। ਠੀਕ ਹੈ। ਹੁਣ ਜਿਹੜਾ ਨਹੀਂ ਖੇਡੇਗਾ ਸਿਫਾਰਸ਼ੀ, ਉਹਨੂੰ 2 ਮੈਚ ਹੋਰ ਤਰ੍ਹਾਂ ਖਿਡਾ ਲੈਣ ਦੇ, ਫਿਰ ਛੁੱਟੀ ਹੋਣੀ ਹੈ ਨਾ। ਔਰ ਇੱਕ ਗੱਲ ਹਮੇਸ਼ਾ ਹਰ ਬੰਦੇ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਰਿਜ਼ਕ ਮੇਰੇ ਅੱਲਾਹ ਤਾਲਾ ਨੇ ਦੇਣਾ ਹੈ। ਤੁਸੀਂ ਕਿਸੇ ਬੰਦੇ ਦੇ ਰਿਜ਼ਕ ਦੇ ਮੁਹਤਾਜ ਨਹੀਂ ਹੋ। ਤੁਸੀਂ ਆਪਣਾ ਜੋ ਆਪਣੇ ਲਈ ਬੈਸਟ ਕਰ ਸਕਦੇ ਇਮਾਨਦਾਰੀ ਨਾ ਕਰੋ, ਬਾਕੀ ਅੱਲਾਹ ਦੇ ਛੱਡ ਦਿਓ। ਤੁਸੀਂ ਇਹ ਨਾ ਕਰੋ ਕਿ ਜੀ ਮੈਂ ਇਹ ਨਾ ਕਰਾਂਗਾ ਤਾਂ ਇਹ ਹੋ ਜਾਏਗਾ, ਇਹ ਉਹ ਚੱਕਰਾਂ 'ਚ ਨਾ ਪਾਓ। ਠੀਕ ਹੈ ਨਾ? ਅਤੇ ਬਾਕੀ ਟੀਮ ਨੂੰ ਇੱਕ ਅੱਛਾ ਕੋਚ ਚਾਹੀਦਾ ਜਿਹੜਾ ਪਲੇਅਰਸ ਨੂੰ ਸਮਝੇ ਔਰ ਪਲੇਅਰ ਉਹਨੂੰ ਸਮਝਣ, ਔਰ ਇੱਕ ਦੂਜੇ ਰਿਸਪੈਕਟ ਨਾਲ ਪੂਰੀ ਟੀਮ ਇਕੱਠੀ ਇਸ ਤਰ੍ਹਾਂ ਹੋ ਕੇ ਚੱਲੇ। ਮੈਂ ਕਿਹਾ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਟੀਮ ਠੀਕ ਨਹੀਂ ਹੋ ਸਕਦੀ? ਹੋ ਸਕਦੀ ਹੈ ਨਹੀਂ, ਲੇਕਿਨ ਅਗਰ ਅੱਛੇ ਕੋਚ ਦੀ ਤੁਸੀਂ ਡਿਮਾਂਡ ਕਰਦੇ ਹੋ ਤਾਂ ਅੱਛਾ ਕੋਚ ਤਾਂ ਚਾਹੀਦਾ ਹੀ ਨਹੀਂ ਨਾ ਮੈਨੇਜਮੈਂਟ ਨੂੰ। ਫਿਰ ਦੇਖੋ ਜੀ, ਮਿਸਬਾ, ਇੰਜ਼ਮਾਮ, ਅਫਰੀਦੀ, ਸਕਲੈਨ, ਇਹਨਾਂ ਲੋਕਾਂ ਤੇ ਵੀ ਸਾਨੂੰ ਡਾਊਟ ਨਹੀਂ, ਅੱਛਾ ਖੇਡਦੇ ਰਹੇ ਨੇ। ਬਿਲਕੁਲ। ਜੇ ਉਹ ਨਹੀਂ ਕਰਾ ਸਕੇ ਤੇ ਜਿਹੜੇ ਇਹਨਾਂ ਤੋਂ ਅੱਛੇ ਨੇ ਉਹਨਾਂ ਨੂੰ ਅਸੀਂ ਲਿਆਉਣਾ ਨਹੀਂ ਚਾਹ ਰਹੇ। ਤੁਸੀਂ ਆਖੋ ਵਕਾਰ ਆਵੇ, ਵਸੀਮ ਆਵੇ, ਸ਼ੁਏਬ ਆਵੇ, ਇਹਨਾਂ ਨੂੰ ਅਸੀਂ ਨਹੀਂ ਲਿਆਉਣਾ। ਇਹ ਉੱਥੇ ਮੈਨੇਜਮੈਂਟ 'ਚ ਨਹੀਂ ਆ ਸਕਦੇ। ਤੁਹਾਡਾ ਇਖਤਲਾਫ ਜਿਹੜਾ ਉਹ ਇਮਰਾਨ ਖਾਨ ਨਾਲ ਹੋ ਸਕਦਾ, ਲੇਕਿਨ ਰਮੀਜ਼ ਰਾਜਾ ਨਾਲ ਤੁਹਾਡਾ ਕੀ ਇਖਤਲਾਫ ਹੈ?
ਉਹ ਕ੍ਰਿਕਟ ਨੂੰ ਜਾਣਦਾ, ਉਹ ਹਰ ਚੀਜ਼ ਨੂੰ ਜਾਣਦਾ, ਤੁਸੀਂ ਉਹਨੂੰ ਕਿਉਂ ਲਾਇਆ? ਕਿਉਂ? ਤੁਹਾਨੂੰ ਅੱਛੇ ਬੰਦੇ ਦੀ ਜ਼ਰੂਰਤ ਨਹੀਂ। ਉਹ ਜਾਣਦਾ, ਉਹ ਨਾ ਉਹਦੇ ਥੱਲੇ ਤੁਹਾਨੂੰ ਵਸੀਮ ਵੀ ਨਜ਼ਰ ਆਉਣਾ, ਸ਼ੁਏਬ ਵੀ ਨਜ਼ਰ ਆਉਣਾ, ਸਾਰੇ ਨਜ਼ਰ ਆਉਣੇ। ਤੁਹਾਨੂੰ ਚਾਹੀਦੇ ਨੇ ਟਾਊਟ, ਬੂਟ ਪਾਲਿਸ਼ ਕਰਨ ਵਾਲੇ ਅਫਰੀਦੀ ਯਾਰ ਦੇ। ਉਹ ਤੁਸੀਂ ਰੱਖੇ ਨੇ, ਉਹਨਾਂ ਨੇ ਖੇਡਣਾ, ਉਹਨਾਂ ਨੇ ਕਰਨਾ ਤੇ ਉਹਨਾਂ ਹੀ ਖਿਡਾਣਾ। ਜਿਤਨੀ ਦੇਰ ਤੱਕ ਹੁਣ ਅਫਰੀਦੀ ਟੀਮ ਦੇ ਵਿੱਚ ਉੱਥੇ ਅੜੇਕੇ ਲੈਂਦਾ ਪਿਆ, ਤੁਹਾਡੀ ਕ੍ਰਿਕਟ ਠੀਕ ਨਹੀਂ ਹੋ ਸਕਦੀ, ਕਿਉਂਕਿ ਇਹਦਾ ਪਲੇਅਰਾਂ ਨੂੰ ਉਹ ਹੀ ਨਹੀਂ ਪਸੰਦ ਕਰਦਾ। ਤੁਸੀਂ ਕੀ ਉਹਦੇ ਤੇ ਗੱਲਾਂ ਕਰੋਗੇ? ਉਹਨਾਂ ਕੀ ਬੱਚਿਆਂ ਨੂੰ ਕਾਨਫੀਡੈਂਸ ਦਿਓਗੇ ਤੇ ਕੀ ਕਰੋਗੇ? ਉਹ ਬੁਰਸ਼ ਫੜੇ ਨੇ ਤੇ ਇਹ ਨਹੀਂ ਵੇਖਦੇ ਅਗਲੇ ਨੇ ਤਿੱਲੇ ਵਾਲੀ ਜੁੱਤੀ ਪਾਈਏ ਸ਼ੁਰੂ ਹੋ ਜਾਂਦਾ। ਠੀਕ ਹੈ, ਤੇ ਇਹ ਟੀਮ ਤੇ ਠੀਕ ਹੋ ਸਕਦੀ ਹੈ, ਲੇਕਿਨ ਅੱਛੇ ਤੁਹਾਨੂੰ ਮੈਨੇਜਰ ਤੇ ਕੋਚ ਇਹ ਨਹੀਂ ਲੱਭ ਸਕਦੇ। ਕਿਉਂ? ਅਜੇ ਆਕਾ ਨੂੰ ਮਨਜ਼ੂਰ ਨਹੀਂ। ਜਦੋਂ ਉੱਥੋਂ ਮਨਜ਼ੂਰੀ ਹੋਏਗੀ ਤੇ ਫਿਰ ਇਹ ਟੀਮ ਠੀਕ ਹੋਏਗੀ। देखो जी, टीम यूनिटी होनी चाहिए। टीम का मतलब ही क्या है कि सारे मिल के खेलो, ठीक है ना। ते ਉਹ ਗੋਰੇ ਕਹਿੰਦੇ ਨੇ ਹਰ ਜਾਣਾ ਮੈਟਰ ਨਹੀਂ ਕਰਦਾ। ਹਰ ਜਾਣਾ, ਮੈਨੂੰ ਇਸ ਚੀਜ਼ ਦੀ ਤਕਲੀਫ ਨਹੀਂ ਕਿ ਤੁਸੀਂ ਹਰੇ ਕਿਉਂ, ਮੈਨੂੰ ਇਸ ਚੀਜ਼ ਦੀ ਤਕਲੀਫ ਹੈ ਕਿ ਤੁਸੀਂ ਲੜ ਕੇ ਕਿਉਂ ਨਹੀਂ ਹਰੇ। ਆਸਟ੍ਰੇਲੀਆ ਦੀ ਟੀਮ ਟਾਪ ਦੀ ਟੀਮ ਹੈ, ਸੁਪਰ 8 ਚ ਨਹੀਂ ਆਈ। नहीं बिल्कुल ਹਾਰ ਜੇ ਤੋਂ ਨਹੀਂ ਰਹਿੰਦੀ ਹੈ ਨਾ, ਇਹਦਾ ਇਹ ਮਤਲਬ ਥੋੜੀ ਹੈ ਕਿ ਉਹ ਟੀਮ ਅੱਛੀ ਨਹੀਂ। ਉਹ ਅੱਜ ਵੀ ਪਾਕਿਸਤਾਨ ਆ ਕੇ ਖੇਡੇ ਤੋਂ ਤੁਹਾਡੇ ਕੋਲ ਜਿੱਤ ਜਾਣੀ, ਕਿਉਂਕਿ ਤੁਸੀਂ ਤਾਂ ਉਹਨਾਂ ਦੇ ਸਾਹਮਣੇ ਖਿਡਾ ਰਹੇ ਹੋ ਬੱਚੇ। ਇਹ ਜਿਕਣ ਉਹ ਚੂਚੇ ਨਿਕਲਦੇ ਨੇ ਬਰਾਲਰ, ਤੇ ਉਹ ਤੁਸੀਂ ਪਹਿਲੇ ਦਿਨ ਦੇ ਹੀ ਵੇਚ ਛੱਡਦੇ ਹੋ ਡਾਲਰ ਦੇ, ਤੁਸੀਂ ਤੇ ਉਹ ਲਿਆਂਦੇ ਨੇ। ਪਲੇਅਰ ਦੇ ਸਾਹਮਣੇ ਖਲੋਣਾ, ਬੋਲਰ ਨੂੰ ਫੇਸ ਕਰਨਾ, ਇਹ ਬੱਚੇ ਫੇਸ ਨਹੀਂ ਕਰ ਸਕਦੇ। ਤੁਸੀਂ ਉਹਨਾਂ ਨੂੰ ਕਾਨਫੀਡੈਂਸ ਨਹੀਂ ਦਿੱਤਾ, बिल्कुल घबरा जाते हैं। ਤੁਸੀਂ ਸਿਫਾਰਸ਼ ਹੀ ਆਉਂਦੇ ਨੇ। 4 ਮੁੰਡੇ ਮੈਂ ਨਵੇਂ ਖੇਡੇ ਨੇ, ਉਹਨਾਂ ਚੋਂ ਜੋ ਇੱਕ ਪਲੇਅਰ ਚੱਲਿਆ, ਪਹਿਲੇ ਮੈਚ ਚੋਂ ਥੋੜਾ ਚੱਲਿਆ, ਦੂਜੇ ਚੋਂ ਨਹੀਂ ਚੱਲ ਸਕਿਆ ਜਿਹੜਾ ਹਾਰੇ, ਪਹਿਲਾ ਹਾਰੇ ਪਹਿਲੇ ਵਿੱਚ, ਫਿਰ ਉਹਨੇ ਤੀਜੇ ਮੈਚ 'ਚ ਅੱਛਾ ਪਰਫਾਰਮ ਕੀਤਾ, ਬੋਲਿੰਗ ਵੀ ਅੱਛੀ ਕੀਤੀ, ਬੈਟਿੰਗ ਵੀ ਅੱਛੀ ਕੀਤੀ। ਤੁਹਾਡਾ ਪਾਕਿਸਤਾਨ ਦਾ ਕੌਮੀ ਖੇਲ ਕਿਹੜਾ ਹੈ? ਕਰਪਸ਼ਨ। ਨਹੀਂ, ਖੇਲ ਦੀ ਗੱਲ ਆ ਰਹੀ ਹੈ ਨਾ, ਉਹ ਤਾਂ ਇਹਦੇ ਤੋਂ ਅੱਛਾ ਖੇਲ ਕਿਹੜਾ ਸਰ? ਹਾਕੀ ਹੈ। ਉਹ ਨਹੀਂ ਸਰ, ਹਾਕੀ ਸੀ, ਔਰ ਹਾਕੀ ਦੇ ਵਿੱਚ ਤੁਸੀਂ 90s ਦੇ ਵਿੱਚ ਬੜੀ ਤੁਹਾਡੇ ਵਰਲਡ ਤੇ ਜਿੱਤੇ ਸੋ। ਨਹੀਂ, ਹੁਣ ਤੁਸੀਂ ਜਨਾਬ ਮੋਹਤਰਮ ਹਾਕੀ ਵੀ ਤੁਹਾਡੀ ਖਤਮ ਹੀ ਹੋ ਗਈ ਹੈ, ਕੋਈ ਨਾ ਹੀ ਨਹੀਂ। ਉਹਨਾਂ ਨੇ ਕਰਪਸ਼ਨ ਸ਼ੁਰੂ ਕਰ ਲਈ ਨਾ। ਹੁਣ ਤੁਹਾਡਾ ਜਿਹੜਾ ਖੇਲ ਹੋ ਗਿਆ ਉਹ ਕਰਪਸ਼ਨ ਹੋ ਗਿਆ। ਹੁਣ ਹਾਕੀ ਵੀ ਖਤਮ ਹੋ ਗਈ। ਤੁਹਾਡੇ ਪਲੇਅਰ ਆਸਟ੍ਰੇਲੀਆ ਜਾ ਕੇ ਸੜਕ ਤੇ ਬੈਠੇ ਰਹੇ ਨੇ ਹਾਕੀ ਦੇ। ਜੀ ਮੈਂ ਸੁਣਿਆ, ਬਿਲਕੁਲ ਵਿਚਾਰੇ। ਠੀਕ ਹੈ, ਸ਼ਰਮ ਵਾਲੀ ਗੱਲ ਨਹੀਂ, ਬਹੁਤ ਦੁੱਖ ਦੀ ਗੱਲ ਹੈ। ਹੋਟਲ ਨੂੰ ਪੇਮੈਂਟ ਹੀ ਨਹੀਂ ਹੋਈ, ਉਹਨਾਂ ਬਾਹਰ ਕੱਢ ਦਿਓ, ਦਫਾ ਹੋ ਜਾ। ਆਫ ਕੋਰਸ ਉਹਨਾਂ ਨੇ ਬਦਨਾਮੀ ਕਿਹਦੀ ਹੋਈ ਹੈ? ਮੋਦੀ ਟੀਮ ਨੇ ਫਿਰ ਖੇਡਣਾ ਕੀ ਸੀ? ਗ੍ਰੀਨ ਫਲੈਗ ਦੀ। ਕਿਸੇ ਮੈਨੇਜਰ ਦਾ, ਕਿਸੇ ਚੇਅਰਮੈਨ ਦਾ, ਕਿਸੇ ਕੋਚ ਦਾ, ਕਿਸੇ ਬਗੈਰਤ ਦਾ ਨਾਂ ਨਹੀਂ ਆਇਆ। ਬਿਲਕੁਲ ਨਾਂ ਕਿਹਦਾ ਆਇਆ? ਪਾਕਿਸਤਾਨ। ਜੀ, ਦੁੱਖ ਦੀ ਗੱਲ ਹੈ। ਤੇ ਉੱਥੋਂ ਸਮਝ ਆ ਜਾਂਦੀ ਹੈ ਕਿ ਕੌਮੀ ਖੇਲ ਜਿਹੜਾ ਉਹ ਕਰਪਸ਼ਨ ਹੈ। ਇਹਨੂੰ ਮੇਰੇ ਬੱਚੇ ਵੀ ਯਾਦ ਰੱਖਣ, ਜਿਹੜੇ ਵੇਖ ਰਹੇ ਨੇ, ਮੇਰੀਆਂ ਮਾਈਆਂ, ਭੈਣਾਂ, ਬਜ਼ੁਰਗਾਂ, ਸਾਰੇ ਯਾਦ ਕਰੋ ਕਿ ਸਾਡਾ ਅੱਜ ਤੋਂ ਕੌਮੀ ਖੇਲ ਜਿਹੜਾ ਅੱਜ ਤੋਂ ਕੋਈ 10 ਸਾਲ ਪਹਿਲੇ ਦਾ, ਉਹ ਕਰਪਸ਼ਨ ਹੋ ਗਿਆ। ਔਰ ਇਸ ਚੀਜ਼ 'ਤੇ ਅਸੀਂ ਆਪਣਾ ਪ੍ਰੋਗਰਾਮ ਖ਼ਤਮ ਕਰ ਰਹੇ ਹਾਂ। ਅਗਰ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਮਿਹਰਬਾਨੀ ਤੁਹਾਡੀ, ਨਹੀਂ ਤਾਂ ਕਮੈਂਟਸ ਕਰਕੇ ਦੱਸ ਛੜੀਓ। ਅਗਰ ਕਰਪਸ਼ਨ ਤੋਂ ਇਲਾਵਾ ਕੋਈ ਖੇਲ ਹੈ ਤਾਂ ਜ਼ਰੂਰ ਦੱਸਿਓ। ਸਾਡਾ ਕੌਮੀ ਖੇਲ ਜਿਹੜਾ ਉਹ ਕਿਹੜਾ ਹੈ? ਮੇਰੀ ਨਜ਼ਰ 'ਚ ਕਰਪਸ਼ਨ ਹੈ। ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰੋ। ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ। ਅੱਲਾ ਹਾਫਿਜ਼।